ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਮੈਂ ਫੇਸਬੁੱਕ ਮੈਸੇਜ ਪੜਾਂ, ਮੈਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਸਾਡੇ ਪ੍ਰੋਗਰਾਮ ਨੂੰ ਇਸ ਟਾਈਮ ਫੇਸਬੁੱਕ ਰਾਹੀਂ ਦੇਖ ਰਹੇ ਨੇ ਤੇ ਸਾਨੂੰ ਇਨਪੁਟ ਵੀ ਭੇਜ ਰਹੇ ਨੇ ਤੇ ਨਾਲੇ ਖਾਸ ਕਰਕੇ ਟੈਕਨੀਕਲ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਇੱਕ ਜਿਹੜਾ ਲਾਈਵ ਫੇਸਬੁੱਕ ਮੈਸੇਜ ਆਇਆ ਵੀਰ ਦਲਜੀਤ ਸਿੰਘ ਅੰਮ੍ਰਿਤਸਰ ਤੋਂ, ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ ਜੀ। ਫਤਿਹ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਹਾਡੀ ਹਰ ਚਰਚਾ ਸੱਚੀ ਤੇ ਜਾਣਕਾਰੀ ਭਰਪੂਰ ਹੁੰਦੀ ਹੈ ਜੀ, ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ। ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਛੋਟੀ ਭੈਣ ਰੀਤ ਕੌਰ ਹੁਣ TV 84 ਤੇ ਕੀ ਕੰਮ ਨਹੀਂ ਕਰਦੇ, ਬਹੁਤ ਸਮੇਂ ਤੋਂ ਉਹਨਾਂ ਨੂੰ ਦੇਖਿਆ ਨਹੀਂ, ਇਸ ਕਰਕੇ ਬੇਨਤੀ ਕੀਤੀ ਹੈ ਜੀ, ਮਾਫ ਕਰਨਾ। ਡਾਕਟਰ ਸਾਹਿਬ ਅਤੇ ਸਾਡੀ ਛੋਟੀ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਨਹੀਂ, ਬੀਬੀ ਰੀਤ ਕੌਰ ਸਾਡੀ ਟੀਮ ਦਾ ਹਿੱਸਾ ਨੇ। ਕੁਛ ਦੇਰ ਉਹ ਵੈਕੇਸ਼ਨ ਦੇ ਉੱਤੇ ਗਏ ਸੀ, ਹੁਣ ਉਹਨਾਂ ਨੇ ਕੰਮ ਕਿਉਂਕਿ ਹੋਰ ਵੀ ਨਾਲ ਕਰਦੇ ਨੇ ਉਹਨੂੰ ਰਿਜ਼ਿਊਮ ਕੀਤਾ ਔਰ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਦਾ ਰੋਲ ਹੋਰ ਵੀ ਕਿਸੇ ਤਰੀਕੇ ਨਾਲ ਅਸੀਂ ਵਧਾ ਸਕੀਏ TV 84 ਤੇ। ਸੋ ਉਹ ਸਾਡੀ ਟੀਮ ਦਾ ਹਿੱਸਾ ਨੇ ਔਰ ਪੂਰੀ ਜ਼ੀਲ ਔਰ ਐਂਥੂਸੀਆਜ਼ਮ ਦੇ ਨਾਲ ਸਾਡੇ ਲਈ ਉਹ ਕੰਮ ਕਰਦੇ ਨੇ ਜੀ। ਬਿਲਕੁਲ ਡਾਕਟਰ ਸਾਹਿਬ। ਆਪਾਂ ਮੈਸੇਜ ਪੜ੍ਹਦੇ ਹਾਂ। ਸਾਡੇ ਪਾਕਿਸਤਾਨ ਤੋਂ ਉਸਾਮਾ ਕਿਊਮ ਜੀ ਦਾ ਮੈਸੇਜ ਆਇਆ ਹੈ, ਲਿਖਦੇ ਹਨ ਅਸਲਾਮ ਵਾਲੇਕਮ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਜੀ। ਵਾਲੇਕਮ ਸਲਾਮ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ। ਡਾਕਟਰ ਸਾਹਿਬ, ਤੁਹਾਨੂੰ ਯਾਦ ਹੋਣਾ ਹੈ ਕਿ ਜਦ ਕੁਝ ਮਹੀਨੇ ਪਹਿਲਾਂ ਮੈਂ ਲਿਖਿਆ ਸੀ ਤੁਹਾਨੂੰ ਕਿ ਭਾਰਤੀ ਮੀਡੀਆ ਵੱਲੋਂ ਬਲੋਚਿਸਤਾਨ ਦਾ ਮਸਲਾ ਚੁੱਕਿਆ ਜਾ ਰਿਹਾ ਹੈ, ਇਹ ਸਿਰਫ ਇੱਕ ਮੀਡੀਆ ਪਾਲਿਸੀ ਨਹੀਂ, ਇਹ ਗੱਲ ਅੱਜ ਸਾਬਤ ਹੋ ਗਈ ਹੈ। ਮੋਦੀ ਵੱਲੋਂ ਬਲੋਚਿਸਤਾਨ ਦਾ ਮੁੱਦਾ ਚੁੱਕਿਆ ਜਾਣਾ ਉੱਥੇ ਭਾਰਤ ਵੱਲੋਂ ਫੈਲਾਏ ਜਾਂਦੇ ਅੱਤਵਾਦ ਦਾ ਇੱਕ ਬਾਲੀਆ ਬਿਆਨ ਹੈ, ਜਿਹਦੇ ਲਈ ਪਾਕਿਸਤਾਨ ਪਿਛਲੇ ਲੰਬੇ ਅਰਸੇ ਤੋਂ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪਾਕਿਸਤਾਨੀ ਹੋਣ ਦੇ ਨਾਤੇ ਮੇਰੇ ਲਈ ਹੋਰ ਨਮੋਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਦੇ ਫੋਰਨ ਆਫਿਸ ਨੇ ਮੋਦੀ ਦੀ ਬਕਵਾਸ ਵਿਰੁੱਧ ਕੋਈ ਸਖਤ ਸਟੇਟਮੈਂਟ ਨਹੀਂ ਜਾਰੀ ਕੀਤੀ। ਇਸ ਉੱਪਰ ਨਵਾਜ਼ ਸ਼ਰੀਫ ਦੀ ਚੁੱਪੀ ਇਸ ਸਾਰੀ ਖੇਡ ਨੂੰ ਹੋਰ ਡਰਾਵਨਾ ਬਣਾਉਂਦੀ ਹੈ। ਇੱਥੋਂ ਤੱਕ ਕਿ ਭਾਰਤ ਦੇ ਰੱਖਿਆ ਮੰਤਰੀ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਜਾਣ ਤੋਂ ਤਾਂ ਨਰਕ ਵਿੱਚ ਜਾਵੇ ਚੰਗਾ ਹੈ, ਉਸ ਦਾ ਇਹ ਬਿਆਨ ਵੀ ਸਾਡੇ ਲੀਡਰਾਂ ਦੀ ਗੈਰਤ ਨੂੰ ਝੰਜੋੜ ਨਹੀਂ ਸਕਿਆ। ਡਾਕਟਰ ਸਾਹਿਬ, ਮੇਰਾ ਦਿਲ ਬਹੁਤ ਦੁਖੀ ਹੁੰਦਾ ਹੈ ਜਦੋਂ ਮੈਂ ਇੰਡੀਅਨ ਮੀਡੀਆ ਦੇਖਦਾ ਹਾਂ ਕਿ ਉਹਨਾਂ ਦੇ ਪੱਤਰਕਾਰ ਅਤੇ ਵਿਦਵਾਨ ਪਾਕਿਸਤਾਨ ਲਈ ਪਾਕਿਸਤਾਨ ਦੇ ਖਿਲਾਫ ਕਿੰਨੀ ਮਾੜੀ ਸ਼ਬਦਾਵਲੀ ਵਰਤਦੇ ਨੇ, ਜਿਸ ਦੇ ਮੁਕਾਬਲੇ ਸਾਡੇ ਲੋਕ ਭਾਰਤ ਲਈ ਨਰਮ ਰੁਖ ਰੱਖਦੇ ਹਨ। ਸਿੱਧੇ ਤੌਰ ਤੇ ਮੇਰੇ ਦੇਸ਼ ਦੇ ਲੋਕ ਜਾਂ ਤਾਂ ਨਾਦਾਨ ਹਨ ਜਾਂ ਫਿਰ ਇਹਨਾਂ ਨੂੰ ਆਜ਼ਾਦੀ ਦੀ ਕਦਰ ਨਹੀਂ। ਡਾਕਟਰ ਸਾਹਿਬ, ਜਿਸ ਦੁਸ਼ਮਣ ਦਾ ਅੱਜ ਅਸੀਂ ਸਾਹਮਣਾ ਕਰ ਰਹੇ ਹਾਂ ਉਹ ਸਿਰੇ ਦਾ ਝੂਠਾ, ਚਲਾਕ ਅਤੇ ਬੇਈਮਾਨ ਹੈ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ, ਸੱਜੀ ਵਿਖਾ ਕੇ ਖੱਬੀ ਮਾਰਨਾ। ਇਹ ਫਾਸ਼ੀਵਾਦੀ ਹਿੰਦੂਤਵਾ ਦਿਮਾਗ ਇਸ ਕਥਨ ਵਿੱਚ ਯਕੀਨ ਰੱਖਦਾ ਹੈ ਜਦੋਂ ਵੀ ਪਾਕਿਸਤਾਨ ਦੇ ਲੋਕਾਂ ਨਾਲ ਅੱਤਵਾਦ ਤੇ ਗੱਲਬਾਤ ਕਰੋ ਤਾਂ ਸਾਡੇ ਲੋਕ ਆਪਣੀਆਂ ਸਫਾਈਆਂ ਦੇਣ ਲੱਗ ਜਾਣਗੇ, ਜਿਵੇਂ ਸਾਡੇ ਦੁਸ਼ਮਣ ਨੇ ਸਾਡੀਆਂ ਗੱਲਾਂ ਦੀ ਕਦਰ ਕਰਨੀ ਹੈ। ਡਾਕਟਰ ਸਾਹਿਬ, ਭਾਰਤ ਵਰਗਾ ਦੁਸ਼ਮਣ ਪਾਕਿਸਤਾਨ ਲਈ ਕੋਈ ਚੰਗੀ ਗੱਲ ਕਿਵੇਂ ਸੋਚ ਸਕਦਾ ਹੈ? ਪਰ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਭਾਰਤ ਵਿੱਚ ਨਾਗਿਆਂ, ਕਸ਼ਮੀਰੀਆਂ, ਦਲਿਤਾਂ, ਸਿੱਖਾਂ ਤੇ ਤਾਮਿਲਾਂ ਤੇ ਕਿੰਨਾ ਜ਼ੁਲਮ ਹੋ ਰਿਹਾ ਹੈ। ਇਹਨਾਂ ਨੇ ਇੱਕ ਅੱਤਵਾਦੀ ਨੂੰ ਆਪਣਾ ਪ੍ਰਧਾਨ ਮੰਤਰੀ ਬਣਾਇਆ ਹੈ। ਇਸ ਸਭ ਬਾਰੇ ਗੱਲ ਕਰਨ ਦੀ ਥਾਂ ਤੇ ਅਸੀਂ ਭਾਰਤ ਦੇ ਜਾਲ ਵਿੱਚ ਫਸ ਕੇ ਆਪਣੀਆਂ ਸਫਾਈਆਂ ਦੇਣ ਲੱਗ ਜਾਂਦੇ ਹਾਂ। ਕੁਝ ਕਿਰਾਏ ਤੇ ਖਰੀਦੇ ਬਲੋਚ ਇੰਡੀਅਨ ਮੀਡੀਆ ਨਾਲ ਰਲ ਕੇ ਇੰਡੀਅਨ ਮੀਡੀਆ ਤੇ ਬਲੋਚਿਸਤਾਨ ਦਾ ਮਸਲਾ ਵਿਚਾਰਦੇ ਹਨ। ਕੀ ਇਹ ਜਾਇਜ਼ ਠਹਿਰਾਉਣ ਦੀ ਕਾਰਵਾਈ ਹੈ? ਡਾਕਟਰ ਸਾਹਿਬ, ਅਸੀਂ ਪਾਕਿਸਤਾਨੀ ਢਿੱਲੇ ਲੋਕ ਹਾਂ। ਸਾਡੇ ਕੋਲ ਲੀਡਰਸ਼ਿਪ ਨਹੀਂ ਹੈ। ਜੋ ਭਾਜਪਾ ਦਿਨ ਦਿਹਾੜੇ ਕਰਦੀ ਹੈ ਉਹੀ ਸਭ ਕਾਂਗਰਸ ਰਾਤ ਦੇ ਹਨੇਰੇ ਵਿੱਚ ਕਰਦੀ ਹੈ। ਸਾਨੂੰ ਇਹਨਾਂ ਦਾ ਇਹ ਵਰਤਾਰਾ ਸਮਝ ਵਿੱਚ ਕਿਉਂ ਨਹੀਂ ਆਉਂਦਾ? ਡਾਕਟਰ ਸਾਹਿਬ, ਅਸੀਂ ਆਪਣੀਆਂ ਗਲਤੀਆਂ ਮੰਨਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਵੀ ਆਪਣੀ ਗਲਤੀ ਮੰਨਣ। ਅਸੀਂ ਕਿੰਨੇ ਬੇਵਕੂਫ ਹਾਂ। ਮੈਂ ਇਹਨਾਂ ਨੂੰ ਗੁਜਰਾਤ ਕਤਲੇਆਮ ਦੇ ਹੱਕ ਵਿੱਚ ਬੋਲਦਿਆਂ ਸੁਣਿਆ ਹੈ, ਜਿਵੇਂ ਕਹੀਏ ਇਹ ਆਪਣੇ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੰਦਾ। ਇੱਥੋਂ ਤੱਕ ਸਾਡੇ ਲੀਡਰ ਵੀ ਨਹੀਂ ਸਮਝਦੇ, ਪਰ ਖਾਲਿਸਤਾਨ ਦੀ ਮਦਦ ਕਰਨੀ ਬਣਦੀ ਹੈ। ਭਾਰਤ ਦਾ ਬਲੋਚਿਸਤਾਨ ਤੇ ਦਾਅਵਾ ਬੇਹੂਦਾ ਹੈ, ਪਰ ਸਿੱਖਾਂ ਨਾਲ ਸਾਡੀ ਸਾਂਝ ਡੂੰਘੀ ਹੈ ਕਿਉਂਕਿ ਇੱਥੇ ਸਿੱਖ ਵਸਦੇ ਵੀ ਹਨ ਅਤੇ ਇਤਿਹਾਸਕ ਗੁਰਦੁਆਰੇ ਵੀ ਮੌਜੂਦ ਹਨ। ਹਸਨ ਅਬਦਾਲ ਨੂੰ ਸਿੱਖ ਵੈਟੀਕਨ ਸਿਟੀ ਐਲਾਨ ਦੇਣਾ ਚਾਹੀਦਾ ਹੈ। ਖਾਲਿਸਤਾਨ ਲਈ ਜਾਗਰੂਕਤਾ ਦੇ ਸੈਮੀਨਾਰ ਪੰਜਾ ਸਾਹਿਬ ਵਿਖੇ ਲਗਾਤਾਰ ਕਰਵਾਉਣੇ ਚਾਹੀਦੇ ਹਨ। ਹੁਣ ਸਿੱਖਾਂ ਨਾਲ ਖੁੱਲ ਕੇ ਖਲੋਣ ਦਾ ਸਮਾਂ ਆ ਗਿਆ ਹੈ। ਪਾਕਿਸਤਾਨ ਦੀ ਹੋਂਦ ਖਾਲਿਸਤਾਨ ਦੀ ਮਦਦ ਕਰਕੇ ਹੀ ਸੰਭਵ ਹੈ। ਜਿੰਨੀ ਦੇਰ ਅਸੀਂ ਭਾਰਤ ਨੂੰ ਅੰਦਰੋਂ ਖੋਰਾ ਨਹੀਂ ਲਾਉਂਦੇ ਉਨੀ ਦੇਰ ਇੰਨਾ ਵੱਡਾ ਮੂੰਹ ਬੰਦ ਨਹੀਂ ਹੋਣਾ।
ਇਹਨਾਂ ਦੇ ਦੰਦ ਭੰਨਣੇ ਪੈਣਗੇ। ਜੀ ਡਾਕਟਰ ਸਾਹਿਬ। ਉਸਾਮਾ ਕਿਊਮ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕੀਤਾ ਜੀ। ਔਰ ਮੈਂ ਦੇਖ ਰਿਹਾ ਸੀ ਅਸੀਂ 15 ਅਗਸਤ ਵਾਲੀ ਡਿਸਕਸ਼ਨ ਦੇ ਵਿੱਚ ਇੱਕ ਛੋਟਾ ਜਿਹਾ ਸੈਗਮੈਂਟ ਕੀਤਾ ਸੀ ਕਿ ਜੇ ਭਾਰਤ ਬਲੋਚਿਸਤਾਨ ਦੀ ਮਦਦ ਕਰ ਰਿਹਾ ਹੈ ਹੁਣ ਤੇ ਪਾਕਿਸਤਾਨ ਨੂੰ ਖਾਲਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ। ਔਰ ਪਿਛਲੇ 2 ਦਿਨ ਪਹਿਲਾਂ ਤੱਕ ਉਹ ਅਪਲੋਡ ਹੋਇਆ 3000 ਦੇ ਕਰੀਬ ਲੋਕ ਜਿਹੜੇ ਨੇ ਉਹ YouTube ਦੇ ਉੱਤੇ ਆਏ ਨੇ ਜੀ। ਔਰ ਉਹਨਾਂ 'ਚ ਮੈਂ ਦੇਖ ਰਿਹਾ ਸੀ ਕਿ ਥੱਲੇ ਉਹਦੇ 50 ਦੇ ਕਰੀਬ ਕਮੈਂਟ ਨੇ ਔਰ ਲਾਈਕਸ ਦੇ ਵਿੱਚ ਆਲਮੋਸਟ ਜਿੰਨੀਆਂ ਲਾਈਕਸ ਨੇ 1/3 ਉਹਦੇ ਚੋਂ ਡਿਸਲਾਈਕ ਨੇ। ਔਰ ਜਿਹੜੇ ਕਮੈਂਟ ਨੇ ਉਹ ਕਿਸ ਕਦਰ ਜ਼ਹਿਰੀਲੇ ਨੇ, ਸਾਡੇ ਬਹੁਤੇ ਹਿੰਦੂ ਆਈਡੀਜ਼ ਵਾਲਿਆਂ ਦੇ ਹੀ ਨੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਇਹ ਜਿਹੜਾ ਇਸ਼ੂ ਹੈ ਇਹ ਪਾਕਿਸਤਾਨ ਦੀ ਜਿਹਨੂੰ ਕਨਕਲੂਡ ਕੀਤਾ ਓਬਾਮਾ ਕਿਊਮ ਜੀ ਨੇ ਕਿ ਬਈ ਜੇ ਕੋਈ ਤੋੜ ਹੈ ਔਰ ਕਿ ਅਸੀਂ ਜੇ ਸਿੱਖਾਂ ਦੇ ਨਾਲ ਖਲੋਈਏ। ਉਹਨਾਂ ਨੇ ਕਿਹਾ ਕਿ ਬਈ ਪੰਜਾ ਸਾਹਿਬ ਨੂੰ ਵੈਟੀਕਨ ਐਲਾਨਿਆ ਜਾਏ ਔਰ ਸਿੱਖਾਂ ਦੇ ਸੈਮੀਨਾਰ ਹੋਣ ਔਰ ਦੂਸਰਾ ਬਹੁਤ ਚੰਗੇ ਸੁਝਾਅ ਨੇ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਬਜਾਏ ਕਿ ਪਾਕਿਸਤਾਨੀ ਪੋਲੀਟੀਸ਼ੀਅਨਸ ਉਹਨਾਂ ਦੀ ਹਕੂਮਤ ਜਾਂ ਮੀਡੀਆ ਪ੍ਰੋਪਰਲੀ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਚੜ੍ਹ ਕੇ ਰਹਿਣ, ਵੀ ਚੜ੍ਹ ਕੇ ਰਹਿਣ ਕਿ ਮੋਰਲ ਪੋਜੀਸ਼ਨ ਤੁਹਾਡੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਮੈਂ ਪਿਛਲੇ 2.5 ਸਾਲ 'ਚ ਕਿਸੇ ਮੀਡੀਆ 'ਚ ਨਹੀਂ ਦੇਖਿਆ ਕਿਸੇ ਇਹਨਾਂ ਦੇ ਕਿ ਉਹਨਾਂ ਨੇ ਚੈਲੰਜਿੰਗਲੀ ਕਿਹਾ ਹੋਏ ਕਿ ਆ ਪ੍ਰਾਈਮ ਮਿਨਿਸਟਰ ਤੁਹਾਡਾ ਮਰਡਰਰ ਹੈ ਜੀ, ਵੀ ਇਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਵੀ ਜਿਹਨੂੰ 12 ਸਾਲ ਵੀਜ਼ਾ ਨਹੀਂ ਦਿੱਤਾ ਗਿਆ ਉਹਨੇ ਕਿਹੜਾ ਐਸਾ ਐਕਟ ਕਰ ਲਿਆ ਜਿਹਦੇ ਨਾਲ ਉਸ ਦੇ ਗੁਨਾਹ ਧੋਤੇ ਗਏ ਨੇ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਐਵੇਂ ਡਿਫੈਂਸਿਵ ਹੁੰਦੇ ਹੋ ਤੁਸੀਂ ਆਪਣਾ ਕਹੀ ਜਾਓ ਨਹੀਂ ਪਾਕਿਸਤਾਨ। ਉਹਨਾਂ ਨੇ ਆਫੀਸ਼ੀਅਲੀ ਕਿਹਾ ਜੀ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹਿਊਮਨ ਰਾਈਟ ਕਮਿਸ਼ਨ ਆਬਜ਼ਰਵਰ ਹੈ ਉਹ ਸਾਡੇ ਆਜ਼ਾਦ ਕਸ਼ਮੀਰ 'ਚ ਆ ਕੇ ਦੇਖ ਸਕਦਾ, ਉੱਥੇ ਵੀ ਜਾਏ, ਸਾਡੇ ਬਿਲਕੁਲ। ਤੁਹਾਨੂੰ ਕਿਉਂ ਡਿਫੈਂਸਿਵ ਗੱਲਾਂ ਕਰਨ ਦੀ ਲੋੜ ਪਈ ਹੋਈ ਹੈ? ਤੁਸੀਂ ਜੋ ਭਾਰਤ ਦੇ ਵਿੱਚ ਹੋ ਰਿਹਾ ਹੈ, ਗੁਜਰਾਤ ਦੀਆਂ ਉਦਾਹਰਨਾਂ ਸਾਹਮਣੇ ਨੇ ਕਿ ਭਾਈ ਉਹਨੂੰ ਰਿਕਾਰਡ ਕੀਤਾ ਹੋਇਆ ਇੰਟਰਨੈਸ਼ਨਲੀ। ਔਰ ਜੋ ਨੀਤੀਆਂ ਇਹਨਾਂ ਦੀਆਂ ਚੱਲ ਰਹੀਆਂ ਹੈ, ਬੰਗਲਾਦੇਸ਼ ਕਿਹਨੇ ਬਣਾਇਆ ਇਸ ਬਾਰੇ ਕੋਈ? ਔਰ ਇਹਦੀ ਜਿਹੜੀ ਸਪੀਚ ਸੀ ਮੋਦੀ ਦੀ ਢਾਕੇ ਜਾ ਕੇ ਜਾਂ ਦੂਜਾ ਤੁਹਾਡੇ ਕੋਲ ਰਾਹ ਦਾ ਬੰਦਾ ਫੜਿਆ ਹੋਇਆ ਕੁਲਭੂਸ਼ਣ ਯਾਦਵ ਬਲੋਚਿਸਤਾਨ ਦੇ ਵਿੱਚ ਉੱਥੇ ਕੀ ਕਰ ਰਿਹਾ ਸੀ, ਕਿੰਨਾ ਵੱਡਾ ਨੈਟਵਰਕ ਹੈ। ਸੋ ਇਨ ਦਾ ਐਂਡ ਆਫ ਦਾ ਡੇ ਜੇ ਤੁਸੀਂ ਡਿਫੈਂਸਿਵ ਔਰ ਮੈਂ ਵੀ ਉਪਰਾਮ ਹੋਇਆ। ਹਾਲਾਂ ਸਰਤਾਜ ਅਜ਼ੀਜ਼ ਜਿਹੜੇ ਨੇ ਉਹ ਬੜੇ ਮੰਜੇ ਹੋਏ ਨੇ ਉਹਨਾਂ ਦੇ ਫੋਰਨ ਆਫਿਸ ਦੇ ਜਿਹੜੇ ਐਡਵਾਈਜ਼ਰ ਬਣਾਇਆ ਹੋਇਆ ਜੀ, ਲੇਕਿਨ ਬਿਲਕੁਲ ਹੀ ਫੁੱਸ ਵੀ ਤੁਹਾਡੀ ਕੋਈ ਏਡਾ ਵੱਡਾ ਹਮਲਾ ਉਹਨਾਂ ਨੇ ਕੀਤਾ ਹੈ ਤੁਹਾਡੀ ਸੋਵਰਨਟੀ ਦੇ ਉੱਤੇ ਮੁਲਕ ਦੇ, ਉਹਨਾਂ ਨੂੰ ਤਾਂ ਸੱਦ ਕੇ ਇੰਡੀਅਨ ਐਮਬੈਸਡਰ ਨੂੰ ਤਲਬ ਕਰਕੇ ਬਾਹਰ ਭੇਜਿਆ ਹੁੰਦਾ। ਸੋ ਇਹ ਮੈਨੂੰ ਹੈਰਾਨੀ ਹੈ ਵੈਸੇ ਕਿ ਵੀ ਔਰ ਇਹ ਮੈਂ ਸਮਝਦਾ ਵੀ ਜਦੋਂ ਸਾਮਾ ਕਿਊਮ ਵਰਗੇ ਜਿਹੜੇ ਸਾਡੇ ਵੀਰ ਨੇ ਉੱਥੇ ਮੌਜੂਦ ਨੇ ਸਰਟਨਲੀ ਕਦੇ ਚੇਂਜ ਹੋਏਗੀ ਸੋਚ ਦੇ ਵਿੱਚ ਵੀ। ਔਰ ਉਹਨਾਂ ਨੇ ਬਿਲਕੁਲ ਇਹ ਕਿਹਾ ਕਿ ਬਈ ਇਹ ਜਿਹੜਾ ਇੰਡੀਅਨ ਲੀਡਰ ਜ਼ਹਿਰ ਨਾਲ ਭਰੇ ਹੋਏ ਬਿਆਨ ਦਿੰਦੇ ਨੇ ਉਹਨਾਂ ਦੀ ਸ਼ਬਦਾਵਲੀ ਦੂਸਰਾ ਇਧਰ ਜਿਹੜਾ ਪਤਾ ਨਹੀਂ ਨਾਦਾਨ ਨੇ ਉਹਨਾਂ ਨੇ ਕਿਹਾ ਜਾਂ ਕੀ ਗੱਲ ਹੈ ਕਿ ਵੀ ਇਹ ਤਫਾਸ਼ੀਵਾਦੀ ਹਿੰਦੂ ਨੇ ਵੀ ਸੱਜੀ ਵਿਖਾ ਕੇ ਖੱਬੀ ਮਾਰਦੇ ਨੇ। ਇਹ ਤਾਂ ਇਸ ਤੋਂ ਵੀ ਖਤਰਨਾਕ ਇਹਨਾਂ ਤੇ ਜਿਹੜਾ ਅਖਾਣ ਨਿਕਲੇ ਇਹਨਾਂ ਚੋਂ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਛੁਰੀ ਜਿਹੜੀ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਆਇਡੈਂਟੀਫਾਈ ਕਰ ਦਿੱਤਾ ਕਿ ਭਾਈ ਇਹ ਜਗਤ ਦੇ ਕਸਾਈ ਨੇ, ਵਰਲਡ ਬੁਚਰਸ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ। ਕਿਉਂਕਿ ਇਹ ਆਈਡੀਓਲੋਜੀ ਕੋਈ ਇਹ ਗੱਲ ਇੰਡੀਵਿਜੂਅਲ ਤੇ ਨਹੀਂ ਹੈ ਕਿ ਜਿਹੜੀ ਵਿਚਾਰਧਾਰਾ ਹੈ ਬ੍ਰਾਹਮਣਵਾਦ ਦੀ ਜਿਹੜੀ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀ ਹੈ, ਸ਼ੂਦਰ ਬਣਾਉਂਦੀ ਹੈ, ਔਰਤ ਨੂੰ ਸ਼ੂਦਰ ਬਣਾਉਂਦੀ ਹੈ, ਜਿਸ ਵਿਚਾਰਧਾਰਾ ਨੇ ਕਿਵੇਂ 4000 ਸਾਲ ਤੋਂ ਉਸ ਧਰਤੀ ਨੂੰ ਡਿਸਟਰੋਏ ਕੀਤਾ ਜੋ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਫਿਰ ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਜਿਹੜੇ ਭਾਰਤ ਦੀਆਂ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਨੇ ਪਾਕਿਸਤਾਨੀ ਮੀਡੀਆ ਜਾਂ ਆਫੀਸ਼ੀਅਲਸ ਦਲਤ ਦੀਆਂ ਫਿਗਰਸ ਦੇਣ, ਨਾਰਥ ਈਸਟ ਕੀ ਹੋ ਰਿਹਾ ਹੈ, ਮਨੀਪੁਰ 'ਚ ਕੀ ਹੋ ਰਿਹਾ ਹੈ, ਸਿੱਖਾਂ ਦੇ ਨਾਲ ਕਸ਼ਮੀਰੀਆਂ ਬਾਰੇ ਹੁਣ ਥੋੜਾ ਬਹੁਤ ਹੋਇਆ ਹੈ, ਉਹ ਵੀ ਜਿਹੜਾ ਐਵੇਂ ਕਾਸਮੈਟਿਕ ਲੈਵਲ ਦੇ ਉੱਤੇ। ਅਦਰਵਾਈਜ਼ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ, ਤੁਹਾਡੇ ਕੋਲ ਨਿਊਕਲੀਅਰ ਹੈ, ਕੋਈ ਗੁੱਲੀ ਡੰਡਾ ਬਣਾਇਆ ਹੋਇਆ ਤੁਸੀਂ ਉਹਨੂੰ, ਔਰ ਤੁਹਾਨੂੰ ਇਹ ਇਵੇਂ ਟ੍ਰੀਟ ਕਰ ਰਹੇ ਨੇ ਜਿਵੇਂ ਤੁਸੀਂ ਸ਼ੂਦਰ ਹੋ ਉੱਥੋਂ ਦੇ। ਤੇ ਜੇ ਤੁਸੀਂ ਇਸ ਜਿਹੜਾ ਹੁਣ ਬ੍ਰਾਹਮਣ ਬਣੇ ਹੋਏ ਨੇ ਕਿ ਜੀ ਅਸੀਂ ਬੜੇ ਉੱਚੇ ਹੋ ਗਏ ਔਰ ਅਸੀਂ ਬੜੀ ਸੁਪਰ ਪਾਵਰ ਬਣ ਗਏ ਹਾਂ, ਸਾਡੀ ਇਕਨੋਮੀ ਫਲਾਣੀ ਤੇ ਢਿਮਕੀ, ਤੇ ਇਹਨਾਂ ਦਾ ਇਲਾਜ ਹੀ ਜਿਹੜਾ ਹੈ ਉਹ ਅਲਟੀਮੇਟਲੀ, ਔਰ ਮੈਂ ਅਕਸਰ ਕੋਟ ਕਰਦਾ ਜਿਹੜਾ ਇਹਨਾਂ ਦਾ ਕਰੈਕਟਰ
19th ਸੈਂਚਰੀ ਚ ਕੋਟ ਕੀਤਾ ਸੀ ਕਿਸੇ ਗੋਰੇ ਨੇ ਜੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਫੜਨਗੇ ਜਾਂ ਤੁਹਾਡੇ ਪੈਰੀਂ ਪੈਣਗੇ। ਤੇ ਜੇ ਹੁਣ ਉਹਨਾਂ ਨੇ ਤੁਹਾਡਾ ਗਲ ਫੜਿਆ ਹੋਇਆ ਤੇ ਤੁਸੀਂ ਹੱਥ ਜੋੜ ਕੇ ਕਹਿ ਰਹੇ ਹੋ ਨਹੀਂ ਨਹੀਂ ਪੰਡਤ ਜੀ ਨਹੀਂ ਨਹੀਂ ਮੁਝੇ ਨਾ ਕੁਝ ਕਹਿਣਾ, ਮੈਂ ਤਾਂ ਦੇਖੋ ਆਪਕਾ ਜੋ ਆਪ ਕਹੇ, ਇਹਨਾਂ ਨੇ ਨਹੀਂ ਤੁਹਾਨੂੰ ਛੱਡਣਾ ਹੈ। ਇਹਨਾਂ ਨੂੰ ਜੇ 4000 ਸਾਲ ਅੱਜ ਵੀ ਇਹਦੇ ਬਾਵਜੂਦ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਨੇ ਲਿਖਿਆ, ਇਹਦੇ ਬਾਵਜੂਦ ਰਿਜ਼ਰਵੇਸ਼ਨ ਹੈ, ਕਨਸਟੀਟਿਊਸ਼ਨ ਕਿਵੇਂ ਦਲਿਤਾਂ ਤੇ ਹਮਲੇ ਹੋ ਰਹੇ ਨੇ। ਔਰ ਇਹਨਾਂ ਦਾ ਇਹ ਜਿਹੜਾ ਮਰਡਰਰ ਹੈ ਇਹ ਲਾਲ ਕਿਲੇ ਵਾਲੇ ਲੈਕਚਰ 'ਚ ਇਸ ਗੱਲ ਨੂੰ ਐਕਨੋਲਜ ਨਹੀਂ ਕੀਤਾ ਉਹਨੇ ਕਿ ਕੋਈ ਦਲਿਤਾਂ ਤੇ ਹਮਲੇ ਨੇ, ਕੋਈ ਮੁਸਲਮਾਨਾਂ ਦੇ ਨਾਲ ਜ਼ੁਲਮ ਹੋ ਰਿਹਾ ਹੈ, ਕੋਈ ਹੋਰ ਹੋ ਰਿਹਾ। ਔਰ ਅਦਰਵਾਈਜ਼ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਬੀਫ ਦਾ ਐਕਸਪੋਰਟਰ ਬਣ ਗਿਆ, ਬ੍ਰਾਜ਼ੀਲ ਨੂੰ ਪਿੱਛੇ ਛੱਡ ਦਿੱਤਾ ਜੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸੋਚ ਹੈ, ਔਰ ਉਹਨਾਂ ਨੇ ਠੀਕ ਕਿਹਾ ਕਿ ਕਾਂਗਰਸ ਬੀਜੇਪੀ ਇੱਕੋ ਹੈ। ਉਹ ਜਿਵੇਂ ਕਹਿੰਦੇ ਨੇ ਕਿ ਬਈ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ, ਐਂ ਕਰੋਗੇ ਹੈਡ ਆ ਜਾਏ ਤਾਂ ਵੀ ਉਹੀ ਹੈ, ਟੇਲ ਆ ਜਾਏ ਤਾਂ ਵੀ ਉਹੀ ਹੈ, ਕਿਉਂਕਿ ਦੋਨੋਂ ਹੀ ਇੱਕੋ ਹੀ ਵਿਚਾਰਧਾਰਾ 'ਚ ਯਕੀਨ ਰੱਖਦੇ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਜੇ ਟ੍ਰੈਂਡ ਅੱਜ ਪਾਕਿਸਤਾਨ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਆਈ ਹੈ, ਇਹਨਾਂ ਦੇ ਲਾਅ ਮੇਕਰਸ ਨੂੰ, ਉਹਨਾਂ ਦੇ ਡਿਸੀਜਨ ਮੇਕਰਸ ਨੂੰ, ਉਹਨਾਂ ਦੀ ਫੌਜੀ ਐਸਟੈਬਲਿਸ਼ਮੈਂਟ ਨੂੰ, ਉਹਨਾਂ ਦੇ ਥਿੰਕ ਟੈਂਕਸ ਨੂੰ ਇਹ ਗੱਲ ਸਮਝ ਆ ਜਾਏ ਕਿ ਖਾਲਿਸਤਾਨ ਫੈਕਟਰ ਕਿੰਨਾ ਇੰਪੋਰਟੈਂਟ ਹੈ। ਤੇ 4-5 ਮਿਲੀਅਨ ਸਿੱਖ ਹੋ ਗਏ ਨੇ, ਹੁਣ ਤਾਂ ਅਸੀਂ 4 ਫਿਗਰ ਯੂਜ਼ ਕਰਦੇ ਹਾਂ, 5 ਤੱਕ ਪਹੁੰਚ ਗਏ ਵੀ ਇੰਨਿਆਂ ਦੇ ਤਾਂ ਕਈ ਆਬਾਦੀ ਵਾਲੇ ਮੁਲਕ ਨਹੀਂ ਹੈਗੇ ਜਿੰਨੇ ਸਿੱਖ ਡਾਇਸਪੋਰਾ 'ਚ ਬੈਠੇ ਨੇ। ਤੁਸੀਂ ਪੰਜਾਬ ਵਿਚਲੇ ਸਿੱਖ ਬਾਦਲ ਔਰ ਦੂਜਿਆਂ ਦਾ ਫਿਕਰ ਨਾ ਕਰੋ, ਇਹ ਤਾਂ ਭੱਜਦੇ, ਇਹਨਾਂ ਨੂੰ ਟਾਈਮ ਨਹੀਂ ਲੱਗਣਾ। ਸਾਰੀ ਮੂਵਮੈਂਟ ਨੂੰ ਡਾਇਸਪੋਰਾ ਸਿੱਖਾਂ ਨੇ ਚੁੱਕਿਆ ਹੋਇਆ ਹੈ ਇਸ ਵੇਲੇ। ਔਰ ਜੇ ਇਹ ਡਟ ਕੇ ਨਾਲ ਖਲੋ ਜਾਣ, ਹਕੂਮਤ ਵੱਲੋਂ ਸਾਨੂੰ ਡਿਪਲੋਮੈਟਿਕ ਸਪੋਰਟ ਹੀ ਗਲੋਬਲੀ ਮਿਲ ਜਾਏ ਤੇ ਜਿਹਨੂੰ ਕਹਿੰਦੇ ਨੇ ਕਿ ਭਾਈ ਇਹਨਾਂ ਦੀ ਫਿਰ ਜਿਹੜੀ ਹੈ ਉਹ ਮੁੱਧੀ ਮਾਰ ਦਿਆਂਗੇ, ਜੋ ਵੀ ਬਾਲਟੀ ਔਰ ਕੜਾਈ ਜਾਂ ਪਤੀਲਾ ਜਾਂ ਪਤਾ ਨਹੀਂ ਕਾਹਦੇ ਚ ਖੀਰ ਕਾਹਦੇ ਚ ਬਣਾਉਂਦੇ ਹੋਣੇ ਨੇ, ਖੀਰ ਖਾਣ ਵਾਲੇ ਨੇ, ਉਹ ਮੁੱਦਾ ਵੱਜ ਜਾਏਗਾ ਉਹਨਾਂ ਦਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿਉਂ ਜੀ ਦਾ। ਜੀ ਡਾਕਟਰ ਸਾਹਿਬ ਲੈਣਾ ਬ੍ਰੇਕ। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।